ਲਓ ਜੀ ਦੋਸਤੋ, ਲਓ ਜੀ ਆ ਬਜ਼ੁਰਗ ਨੇ, ਆ ਦੇਖੋ ਤੁਸੀਂ ਇਹਨਾਂ ਦਾ ਕਈ ਬਾਂਦੇ ਨੇ ਪਏ, ਠੀਕ ਹੈ ਨਾ। ਲਓ ਜੀ ਦੋਸਤੋ, ਸਾਡੇ ਨਾਲ ਇੱਕ ਬਜ਼ੁਰਗ ਨੇ, ਮਾਸ਼ਾਅੱਲਾ ਇਹਨਾਂ ਦੀ ਉਮਰ 102 ਸਾਲ ਤੇ ਇਹ ਅੱਜ ਵੀ ਵਾਈ ਬੀਜੀ ਕਰਦੇ ਨੇ, ਦੌੜਾਂ ਲਾਉਂਦੇ ਨੇ ਤੇ ਕਈਆਂ ਆਸਾਂ ਦੁਆਂ ਨੇ ਚੁੱਕ ਲਈਆਂ ਨੇ। ਮੇਰੀ ਉਮਰ ਇਹਨਾਂ ਦੀ ਅੱਧੀ ਨਾਲੋਂ ਵੀ ਥੋੜੀ ਉਮਰ ਹੈ। ਤੇ ਚਲੋ ਜੀ ਜ਼ਰਾ ਬਜ਼ੁਰਗਾਂ ਨੂੰ ਵੇਖਨੇ ਆ। ਚਾਚਾ ਜੀ ਹਾਂਜੀ ਕਈ ਵਾਹ ਲੈਂਦੇ ਹੋ? ਹਾਂ ਬਿਲਕੁਲ ਜਨਾਬ। ਚਲੋ ਹਮਲਾ ਲੱਗਿਆ ਹੋਇਆ, ਦੋ ਜਣੇ ਬੰਨ੍ਹਦੇ ਆ। ਚਲੋ ਆਓ ਤਾਂ ਆ ਲੋ ਜੀ, ਬਾਹਰੋਂ ਕਈ ਕਿਸ ਤਰ੍ਹਾਂ ਮਾਰਦੇ, ਮੈਨੂੰ ਵੀ ਨਾਲ ਜਾ। ਲਓ ਜੀ ਆ ਬਜ਼ੁਰਗ ਨੇ, ਆ ਦੇਖੋ ਤੁਸੀਂ ਇਹਨਾਂ ਦਾ ਕਈ ਬਾਂਦੇ ਨੇ ਪਏ, ਠੀਕ ਹੈ ਨਾ। ਇਹਨਾਂ ਦੀ ਉਮਰ ਹੈਗੀ ਏ 102 ਸਾਲ ਤੇ ਇਹ ਦੇਖੋ ਜਨਾਬ, ਇਹ ਲੋ 102 ਸਾਲ ਦਾ ਬਾਬਾ ਜਨਾਬ ਅੱਜ ਵੀ ਕਈ ਵਾਂਦਾ ਪਿਆ। ਸਾਰੀ ਮਿੱਟੀ ਬਾਬੇ ਨੇ ਸਿੱਧੀ ਕਰਨੀ ਹੈ। ਆ ਦੇਖੋ ਚਾਚਾ ਜੀ, ਜੀ ਜਨਾਬ। ਥੱਕ ਤੇ ਨਹੀਂ ਜਾਂਦੇ ਹੁੰਦੇ? ਨਹੀਂ ਨਹੀਂ ਕਰਨਾ ਸਕਦਾ। ਆ ਕਈ ਐਡੀ ਤੁਸੀਂ ਵਾਧੇ ਪਏ ਇੰਨੀ ਉਮਰ 'ਚ, ਮੈਂ ਕਰੋ ਮਾਰੀਓ, ਸਾਡਾ ਕਰਨਾ ਪੈਂਦਾ। ਤੇ ਤੁਸੀਂ ਕਿੱਥੋਂ ਦੇ ਹੋ ਪਿੱਛੋਂ? ਹੁਸ਼ਿਆਰਪੁਰ ਦੇ। ਤੇ 47 ਵੇਲੇ ਆਏ ਸੋ? ਹਾਂਜੀ। ਤੇ ਕਿ ਮੈਨੂੰ ਇਹ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਮੇਰੀ ਉਮਰ ਜੀ 102 ਸਾਲ। 102 ਸਾਲ। ਹਾਂਜੀ। ਤੇ ਕਈ ਵਾਹ ਲੈਂਦੇ ਹੋ, ਹੋਰ ਕੀ ਕਰ ਲੈਂਦੇ ਹੋ? ਕੋਈ ਬੈਠਕ ਛੱਡ ਮਾਰ ਲੈ, ਡਾਂਡ ਛੱਡ ਕੱਢ ਲੈਂਦੇ ਹੋ? ਮੈਂ ਦੌੜਦਾ ਵੀ ਆ ਜੇ। ਦੌੜ ਲੈਂਦੇ ਹੋ? ਨਾ ਹੱਦ ਹੋਈ ਹੈ। ਤੇ ਫਿਰ ਸਾਨੂੰ ਕਿਸੇ ਨਾਲ ਯਕੀਨ ਹੈ ਕਿ ਦੌੜ ਕੇ ਵਾਲੋਗੇ ਤੁਸੀਂ? ਆਓ ਚਲੋ ਜੀ, ਐ ਫੜ ਲਓ ਜੀ, ਬਣਾ ਨਹੀਂ ਸ਼ੁਰੂ ਕਰ ਦੋ। ਚਲੋ ਜੀ ਚਾਚਾ ਕਰ। ਲਓ ਜੀ ਆ ਲਓ ਜੀ ਦੋਸਤੋ, ਇਹ ਸਾਡੇ ਬਾਬਾ ਜੀ, ਤੁਹਾਡਾ ਨਾਂ ਕੀ ਹੈ? ਸੁਭਾਨ। ਲਓ ਜੀ ਇਹ ਸੁਭਾਨ ਸਾਹਿਬ ਨੇ। ਬਜ਼ੁਰਗਾਂ ਨੇ ਤੁਹਾਨੂੰ ਦੇਖੋ ਕੈਸੀ ਚੀਜ਼ ਵਾਲੀ ਹੈ। 102 ਸਾਲ ਦੀ ਉਮਰ ਹੈ ਔਰ 24 ਸਾਲ ਦੇ ਸਨ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ। ਇਹ ਕਈ ਜਨਾਬ ਇਹਨਾਂ ਵਾਹੀ ਹੈ। ਉਹ ਕਹਿੰਦੇ ਨੇ ਮੈਂ ਦੌੜ ਵੀ ਲੈਣਾ ਵਾ, ਮੈਨੂੰ ਨਹੀਂ ਸੀ ਪਤਾ। ਮੈਂ ਜੀ ਦੌੜ ਕੇ ਵਾਲੋ, ਮੈਂ ਨਾਲ ਦੌੜਿਆ ਤੇ ਮੈਂ ਹਾਲਾਂਕਿ ਥੋੜਾ ਜਿਹਾ ਦੌੜਿਆ, ਸਾਹ ਫੁੱਲ ਗਿਆ। ਚਾਚਾ ਸਾਹ ਤੇ ਨਹੀਂ ਚੜਿਆ? ਨਹੀਂ ਨਹੀਂ ਨਹੀਂ। ਅੱਛਾ ਮੈਨੂੰ ਇਹ ਦੱਸੋ, ਦਿਲ ਕਰਦਾ ਇੰਡੀਆ ਵੇਖੇ ਤੇ ਆਪਣਾ ਘਰ? ਇਹੋ ਹੀ ਤਾਂ ਮੈਂ ਤਰਲੇ ਮਾਰਦਾ, ਬਹੁਤ ਦਿਲ ਕਰ। ਮੈਂ ਭੱਜ ਕੇ ਮੈਂ ਇੰਡੀਆ ਚੱਲ, ਉੱਥੇ ਮੈਂ ਮਿੱਟੀ ਲਿਆਉਣੀ। ਇਧਰ ਨੂੰ ਹਾਂਜੀ ਮਿੱਟੀ। ਮਿੱਟੀ ਕਾਦੀ ਲਿਆਉਣੀ ਹੈ? ਉੱਥੋਂ ਜੀ ਆਪਣੀ ਮਾਂ ਦੇ ਪੈਰਾਂ, ਮੇਰੇ ਪਿਓ ਦੀ ਪੈਰ ਲੱਗੇ ਹੋਏ ਆ। ਤੇ ਉੱਥੇ ਮੈਂ ਜਨਮ ਦਿੱਤਾ ਸੀ, ਜਵਾਨ ਹੋਇਆ। ਕਿਹੜਾ ਸ਼ਹਿਰ? ਹੁਸ਼ਿਆਰ। ਮਹੱਲਾ? ਕਮਾਲਪੁਰ। ਕਮਾਲਪੁਰ। ਤੇ ਬੜਾ ਦਿਲ ਕਰਦਾ? ਬਹੁਤ ਦਿਲ। ਹਕੀਕਤ। ਵੀਜ਼ਾ ਚਾਹੀਦਾ? ਵੀਜ਼ਾ ਤਾਂ ਚਾਹੀਦਾ, ਪਾਸਪੋਰਟ ਮੇਰਾ ਬਣ ਗਿਆ। ਅਗਰ ਤੁਹਾਨੂੰ ਪਤਾ ਲੱਗਦਾ ਹਾਂਜੀ ਕਿ ਬਾਰਡਰ ਖੁੱਲ ਗਏ ਨੇ, ਹਾਂਜੀ। ਇੱਥੋਂ ਦੌੜੋਗੇ ਤੇ ਇੰਡੀਆ ਟੁਰ ਜਾਓਗੇ? ਹਾਂ ਮੈਂ ਤੁਰ ਕੇ ਵੀ ਜਾ ਸਕਦਾ। ਜਾ ਸਕਦੇ ਹੋ? ਨਾ ਹੱਦ ਹੋਈ ਹੈ। ਇਧਰ ਲਾਹੌਰ ਤੋਂ ਪਰੇ ਜਲੰਧਰ, ਜਲੰਧਰ ਤੋਂ ਜਿੱਧਰ ਅੱਗੇ ਬਾਬਾ ਤੋਂ ਤੂੰ ਨਾਲ ਫੇਰੀ ਜਾਣਾ। ਹੁਸ਼ਿਆਰਪੁਰ। ਅੱਛਾ, ਹੁਸ਼ਿਆਰਪੁਰ ਜਲੰਧਰ ਦਾ 24 ਮੀਲ ਦਾ ਫਰਕ। ਤੇ ਤੁਹਾਨੂੰ ਉਹ ਗਲੀਆਂ ਮਹੱਲੇ ਚੇਤੇ ਹੋਣਗੇ ਜਿੱਥੇ ਤੁਸੀਂ ਰਹਿੰਦੇ ਰਹੇ ਹੋ? ਹੋਰ ਭੁੱਲ ਗਿਆ ਮੈਂ ਜਨਾਬ। ਅੱਛਾ ਹਾਂ ਚੇਤਾ? ਅਗਰ ਤੁਹਾਡੀਆਂ ਅੱਖਾਂ ਬੰਦ ਰਹੀਏ ਤੇ ਫਿਰ ਵੀ ਲੱਭ ਲੋਗੇ ਇੰਜ ਮੈਂ ਕਰਕੇ ਕਹਿੰਦਾ ਮਹੱਲੇ 'ਚ? ਫਿਰ ਵੀ ਲੱਭ। ਹੈ ਯਾ ਮੈਂ ਤਾਂ ਨਹੀਂ ਮੈਂ ਕਰਦਾ, ਅੱਖਾਂ ਬੰਨੇ ਤੋਂ ਖਰਾ ਮੈਂ ਲੱਭ ਹੀ ਲਵਾਂ। ਲੱਭ ਹੀ ਲਵਾਂ। ਇੱਧਰ ਹੀ ਵੇਖੋ ਬਾਬਾ। ਅੱਛਾ ਅੱਛਾ, ਠੀਕ ਹੋ ਗਿਆ। ਤੇ ਮੈਨੂੰ ਇਹ ਦੱਸੋ ਕਿ ਆ ਤੁਹਾਡੀ ਸਿਹਤ ਦਾ ਰਾਜ਼ ਕੀ ਹੈ? ਅੱਛਾ ਚਾਚਾ ਜੀ, ਤੁਹਾਡੀ ਉਮਰ 102 ਸਾਲ ਜੀ। ਤੇ ਖਾਂਦੇ ਕੀ ਹੋ? ਫੇਰ ਜਨਾਬ ਮੈਂ ਇੱਕ ਇਹਨਾਂ ਕੋ ਪਰੌਠਾ ਖਾਣਾ ਨਿਕਲ ਜਾ ਸਵੇਰੇ? ਹਾਂਜੀ ਚਾਹ ਦੇ ਨਾਲ, ਨਿੰਬੂ ਦੀ ਫਾੜੀ ਨਾਲ ਚਾਹ ਨਾਲ। ਫੇਰ ਖਾ ਕੇ ਜਨਾਬ ਮੇਰੇ ਅੱਗੇ ਮਠਿਆਈ ਰੱਖਦੇ, ਮੈਂ ਦੇਖਣਾ ਨਹੀਂ। ਮੇਰੇ ਅੱਗੇ ਸਿਉਂ ਰੱਖਦੇ, ਮੈਂ ਦੇਖਣਾ ਨਹੀਂ। ਕੇਲੇ ਰੱਖਦੇ, ਮੈਂ ਕਹਿੰਦਾ ਪਰਾਂ ਲੈ ਜਾ। ਸਾਰਾ ਦਿਨ ਫੇ ਉਹ ਗੋਲੀ ਤੇ ਮੈਂ ਚੱਲਣਾ ਸ਼ਾਮ ਤੱਕ। ਠੀਕ ਹੈ। ਜਦੋਂ ਮੈਂ ਦਿਨ ਛਿਪਦੇ ਨਾ ਆਉਣਾ, ਇੱਕ ਫੁਲਕੀ ਜੇ ਫੇਰ ਖਾਣੀ, ਉਹ ਵੀ 2-4 ਬੁਰਕੀਆਂ ਮੈਂ ਕੁੱਤੇ ਨੂੰ ਸੱਟਣੀਆਂ ਵੀ। ਠੀਕ ਹੈ। ਇਹ ਮੇਰੀ ਖੁਰਾਕ ਆ ਜਨਾਬ, ਇਹ ਮੇਰੀ ਚੀਜ਼ ਆ। ਚਾਹ ਭਾਵੇਂ 18 ਵਾਰੀ ਮਿਲ ਜਾਵੇ, ਉਹਨੂੰ ਮੈਂ ਛੱਡਦਾ ਕੋਈ। ਵਾਹ ਜੀ ਵਾਹ, ਕੀ ਬਾਤ ਹੈ। ਹਾਂ। ਤੇ ਤੁਹਾਡੇ ਨਾਲ ਦੇ ਜਿਹੜੇ ਹਾਣੀ ਹੈ ਕੋਈ 102 ਸਾਲ ਦਾ? ਇੱਕ ਨਹੀਂ ਹੈ। ਅੱਛਾ। ਮੈਂ ਸਾਰੇ ਟਾਂਗਾ ਪਾਇਆ ਜਨਾਬ, ਕੋਈ ਨਹੀਂ ਹੈ। ਪੁਲਿਸ ਵਾਲੇ ਨਾਲ 50 ਸਾਲ ਮੈਂ ਟਾਂਗਾ ਪਾਇਆ ਪੀਰ ਮਹੱਲੇ 'ਚ। ਮੈਂ ਤਾਂ ਦੁਨੀਆ ਜਾਣਦੀ ਸੀ। ਤੁਸੀਂ ਪੁਲਿਸ ਵਾਲੇ ਨੇ ਟਾਂਗਾ ਪਾਇਆ? 50 ਸਾਲ। ਤੇ ਥਾਣੇਦਾਰ ਬੰਦੇ ਉੱਤੇ? ਹਾਂ। ਤੇ ਚੋਰ ਵੀ ਕਦੀ ਫੜਾਇਆ ਕੋਈ? ਨਾ ਇੱਕ ਰੰਗ ਮੈਂ ਦੇਖਦਾ ਸੀ।
ਵੱਡ ਵਢਾਏ, ਵੱਡ ਹੁੰਦੀਆਂ ਲਾਸ਼ਾਂ ਮੈਂ ਹੀ ਨਾਲ ਚੱਕਦਾ ਸੀ ਜਾ ਕੇ ਪਹਿਲਾਂ। ਪੁਲਿਸ ਵਾਲਿਆਂ ਦੇ ਨਾਲ? ਹਾਂ ਹੋਰ ਤੇ ਤੁਹਾਡੀ ਪੁਲਿਸ ਵੀ ਇੱਜ਼ਤ ਕਰਦੀ ਹੋਣੀ ਹੈ? ਨਾ, ਬਹੁਤ ਇੱਜ਼ਤ ਕਰਦੀ ਸੀ ਮੈਂ। ਅੱਛਾ। ਮੇਰੇ ਚ ਅਕਲ ਦਾ ਮਜ਼ਾਰਾ ਸਕਾ, ਅਕਲ ਸੀਗੀ ਤੇ ਨਹੀਂ ਤਾਂ ਇਹ ਤਾਂ ਖਰਾਬ ਲੋਕ ਹੁੰਦੇ। ਅੱਛਾ। ਤੇ ਫੇਰ ਹੋਰ ਕੀ ਕੰਮ ਕੀਤਾ? ਬਾਜ਼ੀ ਪਾਈ ਇੱਥੇ ਪਾਕਿਸਤਾਨ ਚ? ਨਹੀਂ ਇੱਧਰ ਬਾਜੀ ਨਹੀਂ ਪਾਈ, ਇੰਡੀਆ ਚ ਪਾਈ ਹੈ? ਇੰਡੀਆ ਅੱਛਾ। ਤੇ ਇੱਧਰ ਪੁਲਿਸ ਵਾਲੇ ਨੇ ਸਾਰੀ ਉਪਰ ਕੱਢ ਛੜੀ ਹੈ? 6 ਮਹੀਨੇ ਮੈਂ ਟਾਂਗਾ ਬਣਾ ਲਿਆ ਇੱਧਰ ਆ ਕੇ। ਇੰਡੀਆ ਚੋਂ ਆ ਕੇ? ਹਾਂਜੀ, ਸ਼ੇਰ ਘੋੜਾ ਸੋਹਣਾ ਟਾਂਗਾ ਨਵਾਂ ਨਿਕਲੀ। ਸਾਰੇ ਸ਼ਹਿਰ ਤੋਂ ਵਾਧੂ ਪੁਲਿਸ ਵਾਲਿਆਂ ਨਾਲ ਗਈ ਦੇ ਤੇਰੇ ਜੀ, ਦੇ ਤੇਰੇ ਜੀ, ਦੇ ਤੇਰੇ ਜੀ, 50 ਟਾਂਗਾ ਹੀ ਬੰਗਾ ਲਿਆ। ਅੱਛਾ, ਵਾਹ ਜੀ ਵਾਹ, ਕੀ ਫਿਰ ਬਾਤ। ਮੈਂ ਜਨਾਬ ਪਿੰਡ ਦੇ ਵਿੱਚ ਚਵਾਰੇ ਚਾੜ ਦਿੱਤੇ। ਹੂੰ। ਚਵਾਰੇ ਪਾ ਕੇ ਜਨਾਬ ਫਿਰ ਮੇਰਾ ਜੇਨ ਵਰ ਗਿਆ, ਜ਼ਮੀਨ ਹੈ ਨਹੀਂ ਮੇਰੀ। ਉਹ ਚਵਾਰੇ ਵਿੱਚ 8.5 ਕਿੱਲੇ ਮੈਂ ਸ਼ਹਿਰ ਦੇ ਕੋਲ 2 ਪੱਕੀਆਂ ਤੇ ਲੈ ਲਿਆ। ਕੀ ਬਾਤ ਹੈ, ਵਾਹ ਜੀ ਵਾਹ। ਇਹਨਾਂ ਲੋਕਾਂ ਨਾਲ ਟਾਂਗਾ ਬਾਗ, ਜਿਹਨੂੰ ਮਰਜ਼ੀ ਪੁੱਛ ਲਓ। ਤੁਹਾਡਾ ਨਾਂ ਕੀ ਹੈ ਪੂਰਾ? ਸੁਭਾਨ ਜਨਾਬ, ਤੁਹਾਡੇ ਵਾਲਦ ਸਾਹਿਬ ਦਾ ਨਾਂ? ਰਹਿਮਾ, ਦਾਦੇ ਨਾਂ? ਉਹਨਾਂ ਦਾ ਹਾਕਮ ਪੜਦਾਦੇ ਨਾਂ? ਗਹਿਣਾ, ਉਹ- ਗਹਿਣ ਸਿੰਘ। ਤੇ ਉਹ ਮੁਸਲਮਾਨ ਫਿਰ ਹੋ ਗਏ ਸਨ? ਹਾਂ ਜੀ, ਤੇ ਤੁਹਾਡਾ ਪਿੱਛੋਂ ਜ਼ਿਲ੍ਹਾ ਕਿਹੜਾ ਹੈ? ਹੁਸ਼ਿਆਰਪੁਰ। ਠੀਕ ਹੋ ਗਿਆ। ਹਾਂਜੀ, ਤੇ ਤੁਸੀਂ ਇੱਥੇ ਅਸੀਂ ਕਿੱਥੇ ਖਲੋਤੇ ਆ? ਕਿਹੜਾ ਪਿੰਡ ਹੈ, ਕਿਹੜਾ ਇਲਾਕਾ ਹੈ? ਇਹ ਜੀ ਕਮੇਸ਼ਾ ਕੰਮੇ- ਕਲਾਰ ਸੀ ਮਾਦਾ ਕਮੇਸ਼ਾ। ਤੇ ਤਹਿਸੀਲ? ਇਹ ਜਨਾਬ ਟੋਬਾ, ਤੇ ਜ਼ਿਲ੍ਹਾ? ਜ਼ਿਲ੍ਹਾ ਟੋਬਾ, ਤਹਿਸੀਲ ਤਹਿਸੀਲ ਜਨਾਬ ਕਮਾਲੀਆ, ਪੀਰਮਲ। ਪੀਰਮਲ? ਹਾਂ ਪੀਰਮਲ। ਪੀਰਮਲ ਤਹਿਸੀਲ ਹੈ। ਠੀਕ ਹੋ ਗਿਆ। ਡਾਕਖਾਨਾ ਕਿਹੜਾ ਥਾਣਾ ਕਿਹੜਾ ਲੱਗਦੇ ਨੂੰ? ਥਾਣਾ ਜੀ ਪੀਰਮਲ ਹੀ ਆ, 2 ਥਾਣੇ। ਠੀਕ ਹੋ ਗਿਆ, ਸਹੀ ਹੈ। ਬਾਬਾ ਤੇ ਉੱਠ ਨਹੀਂ ਸਕਦਾ, ਤੁਸੀਂ ਕਈ ਬੰਦੇ ਹੋ? ਉਹ ਵੀ ਰਾਜ ਮੈਂ ਦੱਸਦਾ। ਦੱਸੋ। ਇਹ ਸੇਧ ਦਾ ਰਾਜ ਇਹ ਆ, ਵੈਨੂੰ ਕੈਮਰੇ। ਤੁਸੀਂ ਕਿਸੇ ਪਾਰਟੀ ਦੇ ਵਿੱਚ ਜਮਾ ਹੋ ਜਾਂਦੇ, ਅੱਛਾ। ਉੱਥੇ ਜਨਾਬ ਗੋਲ ਚੱਕਰ ਰੱਖਿਆ ਹੁੰਦਾ, ਰੱਖਿਆ ਹੁੰਦਾ। ਹਾਂ ਸੋਡੇ ਦੀਆਂ ਬੋਤਲਾਂ, ਹਾਂ ਕੱਟਾ 3 ਲੱਖ ਦਾ ਪੱਕਿਆ, ਆਹੋ, ਐਡੀਆਂ ਪਰਾਤਾਂ ਆ ਜਾਂਦੀਆਂ। ਠੀਕ ਹੈ। ਕਾਸਟਰ, ਜਰਦਾ, ਗੋਸ ਵਾਲੇ ਚੌਲ। ਉਹ ਫਿਰ ਜਨਾਬ ਜਿਹੜੇ ਜਵਾਨ ਬੰਦੇ ਆ ਨਾ, ਸੋਡੇ ਦੀਆਂ ਬੋਤਲਾਂ, ਮੇਰੇ ਵਰਗਾ ਆ ਬੈਠਾ ਦੇਖਦਾ ਰਹਿੰਦਾ। ਤੇ ਬੋਲਾਂ ਕਰਦੇ ਕੀ ਨੇ? ਮੁੰਡਿਆਂ ਨੇ ਐਂ ਲਾਉਣੀ ਆ ਥਾਲੀ, ਚਮਚੇ ਦੇ ਨਾਲ ਸਾਰਾ ਰੋਲ ਕੇ ਚੋਟੀ ਵੱਢ ਲੈਣੀ ਗੋਸਲ ਗੋਸ਼ਤ ਦੀ। ਇੰਨੀ ਕੁ ਰੋਟੀ ਭੰਨਣੀ ਆ, ਉਹ ਤੇ ਬੋਟੀ ਰੱਖ ਲਓ ਸਾਰੀ ਖਾਓ। ਰੋਟੀ ਨਹੀਂ ਖਾਣੀ? ਨਾ ਨਾ, ਉਹਦੇ ਤੇ ਬੋਟੀ ਰੱਖਣੀ ਹੈ? ਅੱਧੀ ਬੋਤਲ ਸੋਡੇ ਦੀ ਪੀ ਲੈਣੀ ਆ, ਜਦ ਨੂੰ ਵਿੱਚੇ ਪਾਣੀ ਪੀਣਾ ਹੀ ਨਹੀਂ। ਅੱਛਾ। ਉਹ ਫਿਰ ਜਨਾਬ ਉਹ ਮੁੱਕ ਜਾਂਦੀ ਆ, ਨਵੀਂ ਪਰਾਤ ਫੇਰ ਆ ਜਾਂਦੀ। ਹਾਂ, ਏਦਾਂ ਨਹੀਂ ਹੁੰਦੀ। ਇਸ ਤਰ੍ਹਾਂ ਹੀ ਗੱਲ। ਉਹ ਜਨਾਬ ਫੇਰ ਕੱਟ ਕੇ ਖਾ ਲਓ। ਫੇਰ ਐਂ ਕਰਨਾ, ਸੋਡੇ ਦੀ ਬੋਤਲ ਰਗੜ ਦੇਣੀ ਆ ਵੱਡੀ, ਅੱਛਾ ਨੂੰ ਫਿਰ ਆਈ ਜਾਣਾ ਪਰਾਨ ਤੇ। ਫੇਰ ਜਨਾਬ ਕਾਸਟਰ ਵਿੱਚ ਨਿਗਾਹ ਕਰ ਲੈ, ਇਹ ਮੇਵਾ ਲੱਗਾ ਉੱਤੇ, ਇਹਦੇ ਲੱਗੇ ਬਰਕ ਚਾਂਦੀ। ਫੇਰ ਜਨਾਬ ਥਾਲੀ ਲਾ ਕੇ ਉਹਨੂੰ ਕੱਟਣਾ ਹੈ, ਜਿਵੇਂ ਹਲਵਾਈ ਬਰਫੀ ਨਹੀਂ ਕੱਟਦੇ ਹੁੰਦੇ ਛੁਰੀ ਦੇ ਨਾਲ, ਟੁਕੜੀਆਂ ਬਣਾਉਂਦੇ, ਏਦਾਂ ਫਿਰ ਕੱਟਦੇ। ਫਿਰ ਥਾਲੀ ਉਹ ਸੜਨ, ਸੋਡੇ ਦਾ ਗਲਾਸ ਫੇਰ ਸੜਨ। ਫੇਰ ਜਨਾਬ ਜਰਦੇ ਚ ਹੋ ਜਾਣੀ ਨਿਗਾਹ, ਲਾਲ ਚਮਕਦਾ ਲਾਲ। ਛੱਡਣੀ ਕੋਈ ਚੀਜ਼ ਨਹੀਂ। ਇੱਕ ਥਾਲੀ ਉਹ ਚੀਜ਼ ਬਣਦੀ। ਫਿਰ ਸੋਡਾ ਪੀਣਾ, ਫੇਰ ਜਨਾਬ ਨਿਗਾਹ ਕਰ ਦੇਣੀ ਉਹ ਗੋਥ ਵਾਲੇ ਚੌਲ, ਜਿਹੜੇ ਚੌਲਾਂ ਚ ਅੱਛਾ। ਕਹਿਣਾ ਇਹਦੀ ਟੱਸ ਹੋਰ ਹੁੰਦੀ ਆ। ਫੇਰ ਜਨਾਬ ਥੋੜੇ ਜਿਹੇ ਉਹ ਬੋਟੀਆਂ ਖਾ ਲੈਣੀਆਂ, ਸੋਡੇ ਦੀ ਬੋਤਲ 1.5 ਕੱਪ ਪੀ ਜਾਣੀ। ਇੱਥੇ ਤੱਕ ਫਿਰ ਆ ਜਾਂਦਾ। ਆਹ, ਜਦੋਂ ਫਿਰ ਨੇਦਾ ਪਾ ਕੇ ਘਰ ਨੂੰ ਜਾਣਾ ਨਾ, ਹੁਣ ਰਸਤੇ ਚ ਉਹਨੂੰ ਕਟਾਰ ਆਉਣੇ ਸ਼ੁਰੂ ਹੋ ਜਾਂਦੇ। ਤੀਵੀਂ ਨੂੰ ਕਹਿਣਾ ਕੋਈ ਚੂਰਨ ਨਹੀਂ ਪਿਆ, ਉਹ ਤੀਵੀਂ ਕਹਿੰਦੀ ਤੂੰ ਚੂਰਨ ਸਾਨੂੰ ਲਿਆ ਕੇ ਦਿੱਤਾ। ਤੁਹਾਡੇ ਕੋਲ ਕੀ? ਥੋੜਾ ਮਰਦਾ ਉੱਥੇ, ਥੋੜਾ ਮਰਦਾ, ਥੋੜਾ ਖਾਂਦਾ। ਅੱਛਾ। ਚੂਰਨ ਲਿਆ ਕੇ ਦਿੱਤਾ, ਹੁਣ ਚੂਰਨ ਮੰਗਦਾ, ਹੁਣ ਘਟਾਰ ਕਰਦਾ। ਉੱਤੋਂ ਰਾਤ ਪਈ ਆ, ਤੈਨੂੰ ਚੂਰਨ ਕਿੱਥੋਂ ਦਈਏ? ਫਿਰ ਆਇਆ ਪੈਦਲ ਮੰਜੇ ਤੇ।